ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਕਿਸੇ ਵੀ ਸਮਾਜ ਦੀ ਤਸ਼ਕੀਲ ਵਿੱਚ ਉੱਥੋਂ ਦੀ ਵਸੋਂ ਮੁੱਢਲਾ ਕਿਰਦਾਰ ਅਦਾ ਕਰਦੀ ਹੈ। ਇਸ ਵਸੋਂ ਨੂੰ ਜੀਵਨ ਦਾ ਢੰਗ ਉਹ ਲੋਕ ਸਿਖਾਉਂਦੇ ਨੇ ਜਿਹੜੇ ਆਮ ਸੋਚ ਤੋਂ ਉੱਤੇ ਜਾ ਕੇ ਸੋਚਦੇ ਨੇ, ਜੋ ਨਵੇਕਲੀਆਂ ਸੋਚਾਂ ਦੇ ਕਲਮ ਨਾਲ ਖਿਆਲਾਂ ਦੇ ਤਸੱਵਰ ਨੂੰ ਤਸਵੀਰ ਕਰਦੇ ਨੇ, ਤਾਰੀਖ ਦੀਆਂ ਰਾਹਾਂ ਉੱਤੇ ਆਪਣੇ ਕਦਮਾਂ ਦੇ ਨਿਸ਼ਾਨ ਛੱਡਦੇ ਨੇ। ਜ਼ਮਾਨਾ ਇਹਨਾਂ ਨਿਸ਼ਾਨਾਂ ਨੂੰ ਭਾਲਦਾ ਮੰਜ਼ਲਾਂ ਉੱਤੇ ਅੱਪੜਦਾ ਹੈ। ਉਂਝ ਦੇ ਲੋਕ ਵੇਲੇ ਦੇ ਨਾਲ ਨਾਲ ਆਉਂਦੇ ਅਤੇ ਜਾਂਦੇ ਰਹਿੰਦੇ ਨੇ। ਇਹੋ ਫਿਤਰਤ ਦਾ ਅਸੂਲ ਵੀ ਹੈ। ਹਰ ਬੰਦਾ ਆਪਣਾ ਆਪਣਾ ਕਿਰਦਾਰ ਨਿਭਾ ਕੇ ਟੁੱਟ ਜਾਂਦਾ ਹੈ ਅਤੇ ਉਹਦੀ ਥਾਂ ਨਵੇਂ ਲੋਕ ਲੈ ਲੈਂਦੇ ਨੇ। ਜ਼ਮਾਨਾ ਅਜ਼ਲ ਤੋਂ ਇਸੇ ਕਾਨੂੰਨ ਦੀ ਪਾਸਦਾਰੀ ਕਰਦਿਆਂ ਅੱਗੇ ਵੱਧ ਰਿਹਾ ਹੈ। ਇਹ ਕਾਨੂੰਨ ਬੜਾ ਬੇਰਹਿਮ ਅਤੇ ਕਿਸੇ ਦੀ ਕਦਰ ਨਾ ਕਰਨ ਵਾਲਾ ਹੈ। ਇਹ ਲੋਕਾਂ ਨੂੰ ਤਾਰੀਖ ਦੇ ਮੱਥੇ ਉੱਤੇ ਇੰਝ ਮਿਟਾ ਦਿੰਦਾ ਹੈ ਜਿਵੇਂ ਕਦੇ ਉਹਨਾਂ ਦਾ ਵਜੂਦ ਹੈ ਹੀ ਨਹੀਂ ਸੀ। ਕੁਝ ਲੋਕ ਤੇ ਉਂਝ ਵੀ ਹੁੰਦਿਆਂ ਸੁਣਦਿਆਂ ਵੀ ਵੇਲੇ ਦੇ ਨਾਲੋਂ ਇੰਝ ਲੰਘ ਜਾਂਦੇ ਨੇ ਜਿਵੇਂ ਉਹ ਕੋਈ ਇਨਸਾਨ ਨਹੀਂ ਬਲਕਿ ਅਜਿਹਾ ਪਰਛਾਵਾਂ ਸਨ ਜਿਹੜਾ ਆਪਣਾ ਵਜੂਦ ਹੀ ਨਹੀਂ ਸੀ ਰੱਖਦਾ। ਅਜਿਹਾ ਹਰ ਬੰਦਾ ਜਿਹੜਾ ਵੇਲੇ ਦੇ ਨਾਲ ਨਾਲ ਟੁਰਦਾ ਡੰਗ ਟਪਾਉਂਦਾ ਹੈ, ਉਹ ਅਜਿਹਾ ਪਰਛਾਵਾਂ ਹੀ ਤਾਂ ਹੈ ਜਿਹਦੇ ਹੋਣ ਜਾਂ ਨਾ ਹੋਣ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਵੇਲਾ ਜਾਂ ਤਾਰੀਖ ਉਹਨੂੰ ਕਦੀ ਯਾਦ ਨਹੀਂ ਰੱਖਦੇ, ਪਰ ਜਿਹੜਾ ਆਪਣੀ ਹਿੱਕ 'ਤੇ ਹੱਥ ਮਾਰ ਕੇ ਵੇਲੇ ਨੂੰ ਲਲਕਾਰੇ ਅਤੇ ਉਹਨੂੰ ਆਖੇ ਕਿ ਮੈਂ ਤੇਰੀ ਰਾਹ ਨਹੀਂ ਟੁਰਨਾ, ਮੈਂ ਆਪਣਾ ਰਾਹ ਆਪ ਬਣਾਵਾਂਗਾ, ਫਿਰ ਵੇਲਾ ਪਹਿਲਾਂ ਤਾਂ ਉਹਦਾ ਰੱਜ ਕੇ ਇਮਤਿਹਾਨ ਲੈਂਦਾ ਹੈ, ਉਹਨੂੰ ਕਿਰਾਏ ਪਾਉਣ ਦੇ ਚਾਲੇ ਕਰਦਾ ਹੈ ਅਤੇ ਫਿਰ ਜਦ ਉਹ ਬੰਦਾ ਹਾਰ ਨਹੀਂ ਮੰਨਦਾ ਤਾਂ ਉਹਦੇ ਪਿੱਛੇ ਟੁਰ ਪੈਂਦਾ ਹੈ। ਅਜਿਹੇ ਲੋਕ ਹੀ ਵੇਲੇ ਦੀ ਤਾਰੀਖ ਦੀ ਲੋੜ ਬਣ ਜਾਂਦੇ ਨੇ। ਮੈਂ ਅਜੋਕੇ ਵੇਲੇ ਵਿੱਚ ਝਾਤ ਪਾਵਾਂ ਅਤੇ ਬਹੁਤ ਸਾਰੇ ਕਿਰਦਾਰ ਅਜਿਹੇ ਲੱਭਣਗੇ ਜਿਨ੍ਹਾਂ ਮੇਰੇ ਦੇਸ਼ ਪੰਜਾਬ ਲਈ ਆਪਣੀ ਹਯਾਤੀ ਨੂੰ ਦੀਵੇ ਵਾਂਗੂ ਬਾਲ ਕੇ ਚਾਨਣ ਕੀਤਾ। ਕਈ ਸ਼ਾਇਰ, ਅਦੀਬ, ਪਾਰਕ, ਖੋਜਕਾਰ, ਸੰਗੀਤਕਾਰ ਅਤੇ ਸਮਾਜ ਸੇਵਕ। ਮੇਰਾ ਪੰਜਾਬ ਇਹਨਾਂ ਲੋਕਾਂ ਨਾਲ ਭਰਿਆ ਹੋਇਆ ਹੈ, ਪਰ ਇਹਨਾਂ ਸਭ ਦੇ ਵਿੱਚ ਇੱਕ ਅਜਿਹਾ ਨਾਮ ਹੀ ਹੈ ਜਿਹਨੇ ਇਹਨਾਂ ਨੂੰ ਇੱਕ ਥਾਵੇਂ ਇਕੱਠਾ ਕੀਤਾ। ਦੁਨੀਆ ਭਰ ਦੇ ਪੰਜਾਬੀਆਂ ਨੂੰ ਇਕਮੁੱਠ ਕਰਨ ਦੀ ਤਹਿਰੀਕ ਚਲਾਈ। ਆਪਣੀ ਮਾਂ ਬੋਲੀ, ਸਾਥ ਅਤੇ ਰਹਿਤਲ ਦੇ ਬਚਾਅ ਦੀ ਤਹਿਰੀਕ। ਇਹ ਨਾਂ ਉਹ ਸੀਰੇ ਦਾ ਹੈ ਜਿਸ ਨੇ ਸਾਡੇ ਪੰਜਾਬ ਨੂੰ ਪੰਜਾਬੀ ਕਾਨਫਰੰਸ ਦਾ ਤੋਹਫਾ ਦਿੱਤਾ। ਮੇਰੇ ਮੋਹਸਨ, ਵੀਰ, ਸੱਜਣ, ਮਹਿਬੂਬ ਅਤੇ ਪੰਜਾਬੀ ਰਹਿਤਲ ਦੇ ਸਭ ਤੋਂ ਵੱਡੇ ਆਸ਼ਕ ਫਖਰ ਜ਼ਮਾਨ ਜੀ। ਇਹ ਉਹ ਨਾਂ ਹੈ ਜਿਸ ਨੇ ਸਾਨੂੰ ਉਹ ਰਾਹ ਵਿਖਾਈ ਜਿੱਥੇ ਬੋਲੀ ਅਤੇ ਆਪਣੇ ਕਲਚਰ ਦੀ ਬੁਨਿਆਦ ਉੱਤੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀ ਇਕੱਠੇ ਹੋ ਸਕਦੇ ਨੇ। ਫਖਰ ਜ਼ਮਾਨ ਨੇ ਉਸ ਵੇਲੇ ਪੰਜਾਬੀ ਦੀ ਗੱਲ ਕੀਤੀ ਜਦ ਇਸ ਬੋਲੀ ਦਾ ਮੁਕੱਦਮਾ ਲੜਨ ਵਾਲੇ ਨੂੰ ਗੱਦਾਰ ਸਮਝਿਆ ਜਾਂਦਾ ਸੀ। ਫਖਰ ਜ਼ਮਾਨ ਉੱਚੇ ਲੋਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਮਾਰਸ਼ਲ ਲਾਅ ਦੇ ਜ਼ੁਲਮ ਬਰਦਾਸ਼ਤ ਕੀਤੇ। ਉਹ ਆਖਦੇ ਨਾ ਕਿ ਜੇਕਰ ਹਾਕਮ ਤੁਹਾਡੀ ਸੋਚ ਉੱਤੇ ਪਹਿਰੇ ਲਾਉਣਾ ਚਾਹੁੰਦਾ ਹੈ ਤਾਂ ਫਿਰ ਸਮਝ ਜਾਓ ਕਿ ਤੁਸੀਂ ਹੱਕ ਉੱਤੇ ਖਲੋਤੇ ਹੋ। ਫਖਰ ਜ਼ਮਾਨ ਹੋਰਾਂ ਨੇ ਜ਼ਿਆਉਲ ਹੱਕ ਦੇ ਮਾਰਸ਼ਲ ਲਾਅ ਨੂੰ ਚੈਲੰਜ ਕੀਤਾ। ਨਤੀਜੇ ਵਿੱਚ ਉਸ ਜ਼ਾਲਮ ਨੇ ਫਖਰ ਵੀਰ ਉੱਤੇ ਅਤੇ ਉਹਨਾਂ ਦੀਆਂ ਕਿਤਾਬਾਂ ਦੋਵਾਂ ਉੱਤੇ ਪਾਬੰਦੀਆਂ ਲਾ ਛੱਡੀਆਂ, ਪਰ ਪਾਬੰਦੀ ਕਦੀ ਕਿਸੇ ਖਿਆਲ ਅਤੇ ਅੱਖਰਾਂ ਨੂੰ ਵੀ ਕੈਦ ਕਰ ਸਕੀਏ। ਸੋ ਅੱਜ ਫਖਰ ਜ਼ਮਾਨ ਜੀ ਆਪਣੇ ਪੈਰਾਂ ਉੱਤੇ ਖਲੋਤੇ ਮਾਂ ਬੋਲੀ ਦਾ ਝੰਡਾ ਲੈ ਕੇ ਨਵੀਆਂ ਮੰਜ਼ਿਲਾਂ ਭਾਲ ਰਹੇ ਨੇ ਅਤੇ ਉਹਨਾਂ ਉੱਤੇ ਪਾਬੰਦੀਆਂ ਲਾਉਣ ਵਾਲੇ ਤਾਰੀਖ ਦੇ ਕੂੜੇਦਾਨ ਵਿੱਚ ਆਪਣੇ ਜਬਰ ਸਣੇ ਗਲਸੜ ਰਹੇ ਨੇ। ਮੈਂ ਗੱਲ ਕਰ ਰਿਹਾ ਸਾਂ ਕਿ ਅੱਜ ਕੱਲ੍ਹ ਬਹੁਤ ਸਾਰੇ ਲੋਕ ਫਖਰ ਜ਼ਮਾਨ ਦੀ ਰਾਹ ਅਖਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਦੇ ਲਾਏ ਹੋਏ ਬੂਟੇ ਨੂੰ ਆਪਣੇ ਨਾਵੇ ਕਰਨ ਦੀ ਨਾਕਾਮ ਸਾਜ਼ਿਸ਼ ਵੀ ਕੀਤੀ ਜਾ ਰਹੀ ਹੈ ਅਤੇ ਕੁਝ ਤਾਂ ਇਹ ਤਾਸਰ ਦੇਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਜਿਵੇਂ ਫਖਰ ਜ਼ਮਾਨ ਹੋਰਾਂ ਦੀ ਆਜ਼ਾਦੀ ਦਾ ਪੈਂਡਾ ਕੋਈ ਵੱਡੀ ਗੱਲ ਨਹੀਂ ਸੀ। ਇਹ ਪੈਂਡਾ ਤਾਂ ਕੋਈ ਵੀ ਕਰ ਸਕਦਾ ਹੈ। ਕੁਝ ਗੱਲਾਂ ਮੈਂ ਅਜਿਹੀਆਂ ਵੀ ਸੁਣੀਆਂ ਜਿਨ੍ਹਾਂ ਵਿੱਚ ਇਹ ਤਾਸਰ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬੀ ਕਾਨਫਰੰਸ ਕਰਾ ਕੇ ਫਖਰ ਹੋਰਾਂ ਕਿਹੜਾ ਤੀਰ ਮਾਰ ਲਿਆ ਸੀ। ਕਾਨਫਰੰਸਾਂ ਅੱਜ ਵੀ ਹੋ ਰਹੀਆਂ ਨੇ ਅਤੇ ਹੁੰਦੀਆਂ ਰਹਿਣਗੀਆਂ। ਬਈ ਗੱਲ ਤਾਂ ਠੀਕ ਹੈ, ਇਹ ਕੋਈ ਵੱਡਾ ਕੰਮ ਨਹੀਂ। ਜਿਸ ਨੂੰ ਮਾਰਕੀਟਿੰਗ ਆਉਂਦੀ ਹੈ ਅਤੇ ਮਾੜਾ ਮੋਟਾ ਸੌਦਾ ਵੇਚਦਾ ਹੁੰਦਾ ਹੈ ਉਹ ਕਾਨਫਰੰਸ ਵੀ ਕਰਾ ਸਕਦਾ ਹੈ। ਪਾਕਿਸਤਾਨ ਆਉਣ ਨੂੰ ਤਰਸਦੇ ਜੱਗ ਵਸਦੇ ਪੰਜਾਬੀਆਂ ਨੂੰ ਸੱਦਾ ਦੇ ਕੇ ਬੁਲਾ ਵੀ ਸਕਦਾ ਹੈ। ਅਤੇ ਜੇਕਰ ਕਿਸੇ ਸਰਕਾਰੀ ਅਦਾਰੇ ਦਾ ਮੋਢਾ ਅਤੇ ਖਰਚਾ ਪਾਣੀ ਲੱਭ ਜਾਏ ਤਾਂ ਫਿਰ ਤਾਂ ਸੱਤੇ ਹੀ ਖੈਰਾਂ ਨੇ। ਪਰ ਸੱਜਣੋ, ਫਖਰ ਜ਼ਮਾਨ ਹੋਰਾਂ ਇਹ ਕੰਮ ਨਹੀਂ ਸੀ ਕੀਤਾ। ਉਹਨਾਂ ਜੇਕਰ ਪੰਜਾਬੀ ਕਾਨਫਰੰਸ ਦਾ ਬੁੱਢ ਬੰਨ੍ਹਿਆ ਤਾਂ ਦੋਵਾਂ ਪੰਜਾਬਾਂ ਨੂੰ ਇੰਝ ਨੇੜੇ ਲਿਆਂਦਾ ਜਿਵੇਂ 47 ਦੀ ਵੰਡ ਵਿੱਚ ਨਿਖਰੇ ਹੋਏ ਯਾਰ ਬੇਲੀ ਦੁਬਾਰਾ ਮਿਲ ਰਿਹਾ ਹੋਣ। ਇੱਕੋ ਪਲੇਟਫਾਰਮ ਉੱਤੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਜ਼ੀਰ ਆਲਾ ਇੰਝ ਗੱਲ ਕਰ ਰਹੇ ਸਨ ਜਿਵੇਂ ਤਾਰੀਖ ਦੀ ਸਲੇਟ ਉੱਤੇ ਲਿਖੇ ਹੋਏ ਨਫ਼ਰਤਾਂ ਦੇ ਅੱਖਰ ਮਿਟਾ ਕੇ ਮੁਹੱਬਤਾਂ ਦੀ ਕਹਾਣੀ ਲਿਖਣ ਦਾ ਅਮਲ ਸ਼ੁਰੂ ਕਰਨ ਜਾ ਰਹੇ ਨੇ। ਫਿਰ ਦੁਨੀਆ ਨੇ ਵੇਖਿਆ ਕਿ ਇੱਥੋਂ ਮਿਲਵਰਤਨ ਦਾ ਨਵਾਂ ਸਿਲਸਿਲਾ ਸ਼ੁਰੂ ਹੋਇਆ ਅਤੇ ਦੋਵੇਂ ਪੰਜਾਬ ਇੱਕ ਵਾਰੀ ਫਿਰ ਨੇੜੇ ਆ ਗਏ। ਇਹ ਸਭ ਕੁਝ ਕਿਉਂ ਹੋਇਆ? ਇਹ ਉਹ ਸਵਾਲ ਹੈ ਜਿਹੜਾ ਅੱਜ ਦੇ ਸੂਝਵਾਨ ਜਾਂ ਆਮ ਅਦੀਬ ਅਤੇ ਫਖਰ ਜ਼ਮਾਨ ਵਿੱਚ ਫਰਕ ਮਹਿਸੂਸ ਕਰਦਾ ਹੈ। ਫਖਰ ਜ਼ਮਾਨ ਹੋਰਾਂ ਕਾਨਫਰੰਸਾਂ ਰਾਹੀਂ ਮੁਹੱਬਤ ਦੀਆਂ ਜਿਹੜੀਆਂ ਪੀਂਘਾਂ ਪਾਈਆਂ ਸਨ ਉਹਦੇ ਲਈ ਫਖਰ ਜ਼ਮਾਨ ਹੋਣਾ ਜ਼ਰੂਰੀ ਹੈ
ਇੱਕ ਅਜਿਹਾ ਬੰਦਾ ਜਿਹੜਾ ਆਪਣੀ ਸ਼ਖਸੀਅਤ ਵਿੱਚ ਅੰਜਮਨ ਲੈ ਕੇ ਫਿਰਦਾ ਹੋਵੇ, ਜਿਹਦੇ ਇੱਕ ਬੋਝੇ ਅੰਦਰ ਸਾਧ ਦੇ ਕੀਮਤੀ ਮੋਤੀ ਹੋਣ ਤੇ ਦੂਜੇ ਬੋਝੇ ਵਿੱਚ ਸਿਆਸੀ ਸ਼ਊਰ ਤੇ ਗਿਆਨ ਦੇ ਹੀਰੇ। ਉਹ ਤਹਿਰੀਕੀ ਵੀ ਸੀ ਤੇ ਸਿਆਸਤ ਦੇ ਸ਼ਤਰੰਜ ਉੱਤੇ ਵਿਛੇ ਮੋਹਰਿਆਂ ਨੂੰ ਅਗਾਂਹ ਤੋੜਨ ਦਾ ਫਨ ਜਾਣਨ ਵਾਲਾ ਵੱਡਾ ਖਿਡਾਰੀ ਵੀ। ਉਹਦਾ ਵਿਜ਼ਨ ਬਹੁਤ ਵਸੀਹ ਸੀ। ਉਹ ਜਾਣਦਾ ਸੀ ਕਿ ਮੈਂ ਕਿਹੜੀਆਂ ਹੱਦਾਂ ਪਾਰ ਕਰਨੀਆਂ ਨੇ ਤੇ ਕਿੱਥੇ ਮੇਰੀ ਆਪਣੀ ਹੱਦ ਮੁੱਕਦੀ ਏ। ਇਸ ਤੋਂ ਵੱਡੀ ਗੱਲ ਇਹ ਕਿ ਫਖਰ ਜ਼ਮਾਨ ਨੂੰ ਇਹ ਵੀ ਪਤਾ ਸੀ ਕਿ ਮੈਂ ਚੜ੍ਹਦੇ ਜਾਂ ਤੀਜੇ ਪੰਜਾਬ ਵਿੱਚ ਵਸਦੇ ਸੱਜਣਾ ਮਿੱਤਰਾਂ ਅੱਗੇ ਹੱਥ ਬੰਨ੍ਹ ਕੇ ਇੱਕ ਮੁਜਰਮ ਦੀ ਤਰ੍ਹਾਂ ਨਹੀਂ ਖਲੋਣਾ, ਬਲਕਿ ਬਰਾਬਰੀ ਦੀ ਬੁਨਿਆਦ 'ਤੇ ਗੱਲ ਕਰਨੀ ਹੈ। ਮੈਂ ਉਹਨਾਂ ਦੀ ਖੁਸ਼ਨੂਦੀ ਲਈ ਆਪਣੇ ਵੜਕਿਆਂ ਜਾਂ ਆਪਣੇ ਦੇਸ਼ ਨੂੰ ਮੰਦਾ ਨਹੀਂ ਬੋਲਣਾ। ਉਹ ਇੰਜ ਕਰਦਾ ਤੇ ਕਿਉਂ ਕਰਦਾ? ਉਹ ਫਖਰ ਜ਼ਮਾਨ ਸੀ ਜਿਹੜਾ ਸਾਧਕ ਤੇ ਸਿਆਸਤ ਸਣੇ ਹਰ ਮੈਦਾਨ ਵਿੱਚ ਉੱਚੀ ਪੱਧਰ ਦਾ ਖਿਡਾਰੀ ਰਿਹਾ ਸੀ। ਸੋ ਫਖਰ ਜ਼ਮਾਨ ਹੈ ਜਿੱਥੇ ਪੰਜਾਬ ਦਾ ਮੁਕੱਦਮਾ ਲੜਿਆ, ਉੱਥੇ ਆਪਣੇ ਦੇਸ਼ ਦੀ ਗੱਲ ਵੀ ਕੀਤੀ। ਇਹੋ ਵਜ੍ਹਾ ਸੀ ਕਿ ਬੇਗਾਨੇ ਮੁਲਕੋਂ ਆਉਣ ਵਾਲੇ ਫਖਰ ਜ਼ਮਾਨ ਨਾਲ ਫਿਕਰ ਤੇ ਦਾਨਸ਼ ਦੀ ਬੁਨਿਆਦ ਨਾਲ ਗੱਲ ਕਰਦੇ। ਮੈਨੂੰ ਯਾਦ ਹੈ ਫਖਰ ਜ਼ਮਾਨ ਨੇ ਜਿਹੜੇ ਮੇਲੇ ਲਾਏ, ਉਹਨਾਂ ਵਿੱਚ ਸੈਂਕੜੇ ਲੋਕਾਂ ਦੀ ਹਾਜ਼ਰੀ ਤਾਂ ਹੁੰਦੀ ਹੀ ਸੀ। ਇਹਦੇ ਨਾਲ ਨਾਲ ਜਿਹੜੀ ਗੱਲਬਾਤ ਕੀਤੀ ਜਾਂਦੀ ਉਹਦੀ ਪੱਧਰ ਵੀ ਬਹੁਤ ਉੱਚੀ ਹੁੰਦੀ। ਅੱਜ ਵੀ ਸਾਡੇ ਬਹੁਤ ਪਿਆਰੇ ਸੱਜਣ ਬੇਲੀ ਪੰਜਾਬੀ ਕਾਨਫਰੰਸ ਦਾ ਆਰ ਕਰ ਰਹੇ ਨੇ। ਮੈਂ ਆਪਣੇ ਨਿੱਕੇ ਵੀਰ ਅਹਿਮਦ ਰਜ਼ਾ ਵੱਟੂ ਨੂੰ ਮੁਬਾਰਕਬਾਦ ਵੀ ਦੇਵਾਂਗਾ ਕਿ ਉਹ ਪੰਜਾਬੀ ਕਾਨਫਰੰਸ ਰਾਹੀਂ ਮੁਹੱਬਤਾਂ ਵੰਡ ਰਹੇ ਨੇ। ਔਰ ਜੋ ਲੋਕ ਸੱਜਣ ਪਿਆਰੇ ਦੁਨੀਆ ਭਰ ਤੋਂ ਆਏ ਨੇ, ਉਹ ਜਿਹੜੀਆਂ ਮੁਹੱਬਤਾਂ ਲੈ ਕੇ ਆਏ ਨੇ, ਉਹਨਾਂ ਤੋਂ ਵੱਧ ਲੈ ਕੇ ਜਾਵਣਗੇ। ਪਿਆਰ ਅਤੇ ਮੁਹੱਬਤ ਦਾ ਸਿਲਸਿਲਾ ਜਾਰੀ ਰਹਿਣਾ ਚਾਹੀਦਾ ਹੈ। ਸੱਜਣੋ, ਮੈਂ ਹਰ ਉਸ ਮਿੱਤਰ ਪਿਆਰੇ ਦੀ ਸਰਾਹਨਾ ਕਰਦਾ ਹਾਂ ਜੋ ਇਸ ਰਾਹ ਪੈ ਕੇ ਪੰਜਾਬੀਆਂ ਨੂੰ ਨੇੜੇ ਲਿਆਉਣਾ ਚਾਹੁੰਦਾ ਹੈ। ਪਰ ਇਹਦੇ ਲਈ ਸਾਨੂੰ ਇਸ ਖੇਤਰ ਦੇ ਸਭ ਤੋਂ ਉੱਚੇ ਨਾਂ ਫਖਰ ਜ਼ਮਾਨ ਦੇ ਗੋਡਿਆਂ ਨੂੰ ਜ਼ਰੂਰ ਹੱਥ ਲਾਉਣਾ ਚਾਹੀਦਾ ਹੈ। ਉਹਨਾਂ ਤੋਂ ਸਿੱਖਣ ਵਿੱਚ ਕਿਸੇ ਦੇ ਫੁੱਲ ਨਹੀਂ ਲੱਥਦੇ। ਅਤੇ ਜੇਕਰ ਇਹ ਦਾਅਵਾ ਵੀ ਹੈ ਕਿ ਤੁਸੀਂ ਪੱਕੇ ਪੰਜਾਬੀ ਹੋ, ਤਾਂ ਫਿਰ ਹਰ ਕਾਨਫਰੰਸ ਦਾ ਕੋਈ ਇੱਕ ਅੱਧਾ ਸੈਸ਼ਨ ਫਖਰ ਜ਼ਮਾਨ ਦੇ ਨਾਮੇ ਜ਼ਰੂਰ ਕਰਨਾ ਚਾਹੀਦਾ ਹੈ। ਇਹਦੇ ਵਿੱਚ ਕੋਈ ਅਰਜ਼ ਨਹੀਂ। ਯਾਦ ਰੱਖੋ, ਫਖਰ ਜ਼ਮਾਨ ਉਹ ਹਸਤੀ ਹੈ ਜਿਹਨੇ 1986 ਤੋਂ ਪੰਜਾਬੀ ਕਾਨਫਰੰਸ ਦਾ ਸਿਲਸਿਲਾ ਸ਼ੁਰੂ ਕੀਤਾ। ਹੁਣ ਤੱਕ ਉਹ 34 ਕਾਮਯਾਬ ਕਾਨਫਰੰਸਾਂ ਕਰਾ ਚੁੱਕੇ ਨੇ। ਉਹ ਕਿਹੜਾ ਮੁਲਕ ਹੈ ਜਿੱਥੇ ਪੰਜਾਬੀ ਵੱਸਦੇ ਹੋਣ ਅਤੇ ਫਖਰ ਜ਼ਮਾਨ ਆਪਣੀ ਕਾਨਫਰੰਸ ਲੈ ਕੇ ਉੱਥੇ ਨਾ ਪੜੇ ਹੋਣ। ਇਸ ਤੋਂ ਵੱਡੀ ਗੱਲ ਮੈਂ ਫਖਰ ਵੀਰ ਦੀ ਇਹ ਵੀ ਸਹੁੰ ਦਿੰਦਾ ਹਾਂ ਕਿ ਉਹਨੇ ਇਹਨਾਂ ਕਾਨਫਰੰਸ ਤੋਂ 1 ਰੁਪਈਆ ਨਹੀਂ ਕਮਾਇਆ, ਸਗੋਂ ਉਮਰ ਭਰ ਦੀ ਕਮਾਈ ਇਸੇ ਰਾਹ ਖਰਚ ਕਰ ਛੱਡੀ। ਸੱਚੀ ਗੱਲ ਕਰਾਂ ਤੇ ਪੰਜਾਬੀ ਕਾਨਫਰੰਸ ਦਾ ਚਾਕੂ ਜੇਕਰ ਬੰਦੇ ਦੇ ਹੱਥ 'ਚ ਹੋਵੇ ਤਾਂ ਉਹ ਤੁਹਾਡੇ ਖਿਆਲ ਦੇ ਦਸਤਰਖਾਨ ਉੱਤੇ ਵੰਨ ਸੁਵੰਨੀਆਂ ਸ਼ੈਵਾਂ ਤਰਾਸ਼ ਕੇ ਰੱਖ ਸਕਦਾ ਹੈ। ਅਤੇ ਜੇਕਰ ਇਹ ਉਸ ਤਰ੍ਹਾਂ ਕਿਸੇ ਬਾਂਦਰ ਦੇ ਹੱਥ ਆ ਜਾਵੇ ਤਾਂ ਫਿਰ ਉਹ ਆਪਣੇ ਸਣੇ ਹਰ ਉਸ ਬੰਦੇ ਨੂੰ ਜ਼ਖਮੀ ਕਰ ਦਿੰਦਾ ਹੈ ਜਿਹੜਾ ਉਹਦੇ ਆਸੇ ਪਾਸੇ ਹੋਵੇ। ਸੋ ਮਿੱਤਰ ਪਿਆਰਿਓ, ਅੱਜ ਦਾ ਦਿਨ ਅਤੇ ਗੱਲਬਾਤ ਫਖਰ ਜ਼ਮਾਨ ਔਰ ਦੇ ਨਾਂ, ਉਸ ਪਿਆਰੇ ਦੇ ਨਾਂ ਜਿਹਨੇ ਸਾਨੂੰ ਆਪਣੀ ਮਾਂ ਬੋਲੀ ਉੱਤੇ ਮਾਣ ਕਰਨ ਦਾ ਇੱਕ ਨਵਾਂ ਢੰਗ ਸਿਖਾਇਆ, ਜਿਹਨੇ ਦੱਸਿਆ ਕਿ ਦੁਨੀਆ ਭਰ ਵਿੱਚ ਵੱਸਦੇ ਸਭ ਪੰਜਾਬੀ ਜਿਸ ਨੁਕਤੇ 'ਤੇ ਇਕੱਠੇ ਹੋ ਸਕਦੇ ਨੇ, ਉਹ ਪੰਜਾਬੀਅਤ ਤੋਂ ਵੱਧ ਹੋਰ ਕੁਝ ਨਹੀਂ, ਜਿਸ ਨੇ ਧਰਮਾਂ ਦੇ ਫਰਕ ਨੂੰ ਮਿਟਾ ਕੇ ਪੰਜਾਬੀਅਤ ਦੀ ਬੁਨਿਆਦ ਉੱਤੇ ਮੁਹੱਬਤ ਕਰਨ ਦਾ ਸਬਕ ਸਿਖਾਇਆ। ਮੈਂ ਰੱਬ ਅੱਗੇ ਦੁਆ ਕਰਦਾ ਹਾਂ ਕਿ ਸਾਡੇ ਇਸ ਵੀਰ ਨੂੰ ਲੰਮੀ ਹਯਾਤੀ ਦੇਵੇ। ਉਹ ਸਾਡੇ ਸਿਰ 'ਤੇ ਇੰਝ ਹੀ ਸਲਾਮਤ ਰਹੇ ਜਿਵੇਂ ਕਿਸੇ ਬੁੱਢੇ ਬੋੜ ਦੀ ਛਾਂ ਹੁੰਦੀ ਹੈ। ਅਸੀਂ ਉਹਦੀ ਛਾਵੇਂ ਆਪਣੀ ਮਾਂ ਬੋਲੀ ਅਤੇ ਰਹਿਤਲ ਦੇ ਗੀਤ ਗਾਉਂਦੇ ਰਹੀਏ, ਉਹਦੀਆਂ ਮੁਹੱਬਤਾਂ ਦੀਆਂ ਪੀਂਘਾਂ ਝੂੰਮਦੇ ਰਹੀਏ। ਫਖਰ ਜ਼ਮਾਨ ਜੀ, ਤੁਸੀਂ ਸਾਡਾ ਮਾਣ ਹੋ, ਸਾਡਾ ਇਸ਼ਕ ਹੋ। ਜਿਉਂਦੇ ਵਸਦੇ ਰਹੋ ਅਤੇ ਹੱਸਦੇ ਖੇਡਦੇ ਰਹੋ। ਰੱਬ ਤਾਲਾ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ। ਇਜਾਜ਼ਤ ਦਿਓ। ਰੱਬ ਰੱਖਾ।